ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਆਪਣੇ ਨਾਲ ਅੱਜ ਦੇ ਸ਼ਨੀਚਰਵਾਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਨੇ, ਸੈਂਟਾਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209 277 0113 ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਉਹ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੀ ਲੋਕੇਸ਼ਨਸ ਦੀ ਜਾਣਕਾਰੀ ਲਈ ਕਾਲ ਉਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 13131313 ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਸਕੂਲ ਵਾਲੇ, ਜਿਨ੍ਹਾਂ ਕੋਲੋਂ ਤੁਸੀਂ CDL ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਬਹੁਤ ਹੀ ਘੱਟ ਸਮੇਂ ਦੇ ਵਿੱਚ ਉਹ ਲੈ ਕੇ ਦਿੰਦੇ ਨੇ। ਬੜੀ ਵਧੀਆ ਟ੍ਰੇਨਿੰਗ ਨਾਲ ਜਾਣਕਾਰੀ ਦਿੰਦੇ ਨੇ। ਟਰੱਕ ਦੇ ਲਾਇਸੈਂਸ ਲਈ ਕਾਲ ਕਰੋ ਅਜੀਤ ਅਟਵਾਲ 559 374 4541 ਜਾਂ ਫ੍ਰਾਂਸਿਸਕੋ ਰਵੇਰਾ 559 800 0590। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ, ਖਬਰਾਂ ਦੀ ਨਜ਼ਰ ਬਣਾਉਣ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ ਕੈਪਟਨ ਅਮਰਿੰਦਰ ਦਾ ਦਿੱਲੀ 'ਚ ਡੇਰਾ, ਸਿੰਗਾਪੁਰ ਦੌਰਾ ਵੀ ਕੈਂਸਲ। ਦੇਖੋ, ਕੈਪਟਨ ਅਮਰਿੰਦਰ ਸਿੰਘ ਪਰਸੋਂ ਇੱਥੇ ਬੜੇ ਇਤਮਾਨਾਨ ਦੇ ਨਾਲ ਮੀਟਿੰਗਾਂ ਲੈਣ ਡਿਆ ਸੀਗਾ, ਪਰ ਅਚਨਚੇਤ ਪਤਾ ਨਹੀਂ ਕਿੱਥੋਂ ਟੈਲੀਫੋਨ ਆਇਆ, ਕਿਹੜਾ ਬੰਦਾ ਬੋਲਦਾ ਸੀ, ਇਹ ਨਾਲ ਦੀ ਨਾਲ ਦਿੱਲੀ ਰਵਾਨਾ ਹੋ ਗਿਆ। ਦਿੱਲੀ ਜਿੱਦਣ ਰਵਾਨਾ ਹੋਇਆ, ਉਧਰ ਕੋਈ ਵੀ ਇਹੋ ਜਿਹੀ ਅਧਿਕਾਰਤ ਸਰਗਰਮੀ ਹੈ ਨਹੀਂ ਸੀਗੀ ਜਿਹਦੇ ਤਹਿਤ ਆਪਾਂ ਮੰਨ ਲਈਏ ਕਿ ਕੰਮ ਕਾਰ ਇਹਨਾਂ ਦਾ ਪਹਿਲਾਂ ਹੀ ਤੈਅ ਸੀਗਾ ਕਿ ਦਿੱਲੀ ਜਾਣਾ, ਔਰ ਉਹ ਵੀ ਮੀਟਿੰਗਾਂ ਛੱਡ ਕੇ ਜਾਣਾ ਪਵੇ, ਕੁਛ ਨਾ ਕੁਛ ਤੇ ਐਮਰਜੈਂਸੀ ਲੱਗਦੀ ਸੀਗੀ। ਫਿਰ ਅਗਲੇ ਦਿਨ ਇਹ ਖਬਰ ਆਈ ਕਿ ਇਹਨਾਂ ਨੇ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕੀਤੀ ਆ। ਫਿਰ ਇਸ ਤੋਂ ਇਲਾਵਾ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਆ। ਉਹੀ ਮਸਲਾ, ਇੱਕ ਤੇ ਉਹ ਜਿਹੜਾ 31,000 ਕਰੋੜ ਦਾ, ਇਹ ਪਹਿਲਾਂ ਕਹਿੰਦੇ ਸੀ ਕਿ ਘਪਲਾ, ਬਾਅਦ ਦੇ ਵਿੱਚ ਕਹਿੰਦੇ ਨਹੀਂ ਘਪਲਾ ਨਹੀਂ ਕਰਦਾ, ਉਹ ਸੈਟਲਮੈਂਟ ਦੇ ਕਰਕੇ ਸ਼ਾਇਦ ਅਰੁਣ ਜੇਤਲੀ ਦੇ ਨਾਲ ਗੱਲਬਾਤ ਕੀਤੀ ਆ। ਰਾਜਨਾਥ ਸਿੰਘ ਦੇ ਨਾਲ ਮੁਲਾਕਾਤ, ਹਾਲਾਂਕਿ ਇਹ ਤੇ ਕਹਿੰਦੇ ਕਿ ਅਧਿਕਾਰਤ ਤੌਰ ਤੇ ਜੀ ਦੇਖੋ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਜੋ ਅਮਨ ਕਾਨੂੰਨ ਦੀ ਸਥਿਤੀ ਆ ਉਹਦੇ ਤੋਂ ਜਾਣੂ ਕਰਵਾਇਆ ਰਾਜਨਾਥ ਸਿੰਘ ਜੀ, ਪਰ ਅੰਦਰ ਖਾਤੇ ਹੁਣ ਪਤਾ ਨਹੀਂ ਕੀ ਚੱਲਦਾ ਪਿਆ। ਵੈਸੇ ਇੱਕ ਚੀਜ਼ ਜਿਹੜੀ ਆ ਉਹ ਵੀ ਇੱਥੇ ਨੋਟ ਕਰਨ ਵਾਲੀ ਹੈ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਜਿਹੜਾ UK ਦਾ ਦੌਰਾ ਸੀਗਾ ਅਗਸਤ ਦੇ ਪਹਿਲੇ ਹਫ਼ਤੇ 'ਚ, ਉਹਨੂੰ ਵੀ ਏਜੰਸੀਆਂ ਜਿਹੜੀਆਂ ਉਹ ਨਿਸ਼ਾਨਾ ਲਾ ਕੇ ਬੈਠੀਆਂ। ਤਾਂ ਹੋ ਸਕਦਾ ਕਿ ਕੋਈ ਇੱਧਰ ਵੀ ਮਾੜਾ ਮੋਟਾ ਜੁੜਦਾ ਹੋਵੇ ਕੰਮ। ਖੈਰ, ਇਹ ਤਾਂ ਸਾਰੇ ਕਿਆਫੇ ਆ, ਪਰ ਲੱਭਦਿਆਂ ਇੱਕ ਚੀਜ਼ ਹੋਰ ਲੱਭਦੀ ਆ ਕਿ ਅਚਾਨਕ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾਂਦਾ, ਔਰ ਉਸ ਤੋਂ ਬਾਅਦ ਸਿੰਗਾਪੁਰ ਦੇ ਵਿੱਚ ਜਿਹੜਾ ਇੱਕ ਸਮਾਗਮ ਹੋਣਾ ਸੀ ਜਿਹਦੇ ਵਿੱਚ ਇਹਨਾਂ ਨੇ ਸ਼ਿਰਕਤ ਕਰਨੀ ਸੀਗੀ, ਭਾਰਤੀ ਉਦਯੋਗ ਪਰਿਸੰਘ ਦਾ ਉਹ ਸਮਾਗਮ ਸੀਗਾ। ਉਸ ਸਮਾਗਮ ਦੇ ਵਿੱਚ ਆਪ ਦਾ ਦੌਰਾ ਰੱਦ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰੀਕੇ ਦੇ ਨਾਲ 2 ਬੰਦੇ ਜਿਹੜੇ ਇਹਨਾਂ ਦੀ ਸਰਕਾਰ ਦੇ ਆ ਉਹਨਾਂ ਨੂੰ ਉੱਥੇ ਭੇਜਣ ਦਾ ਫੈਸਲਾ ਕੀਤਾ, ਉਹ ਹਾਲਾਂਕਿ ਬਾਅਦ ਦੇ ਵਿੱਚ ਉਹ ਇਹਨਾਂ ਨੇ ਕੈਂਸਲ ਵੀ ਕਰ ਦਿੱਤਾ। ਪਰ ਇਹ ਜੋ ਹੋ ਰਿਹਾ ਸਭ ਕੁਛ ਕਾਹਤੋਂ ਹੋ ਰਿਹਾ, ਤਾਂ ਇਹ ਚੀਜ਼ ਜਿਹੜੀ ਆ ਉਹ ਇਸ ਸਿੱਟੇ ਤੇ ਪਹੁੰਚਦੀ ਆ ਕਿ ਸ਼ਾਇਦ SYL ਦੀ ਸਰਗਰਮੀ ਆ। ਕਿਉਂਕਿ ਕੱਲ ਹੀ ਖਬਰਾਂ ਆ ਗਈਆਂ ਸੀਗੀਆਂ ਕਿ SYL ਦੀ ਸੁਣਵਾਈ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਵਿੱਚ 5 ਸਤੰਬਰ ਤੋਂ ਨਿਰੰਤਰ ਹੋਣ ਜਾ ਰਹੀ ਆ ਜੀ। ਤੁਹਾਨੂੰ ਪਤਾ ਕਿ ਮਸਾਂ ਤੇ ਕਾਂਗਰਸੀਆਂ ਨੇ ਤੇ ਥਾਂ ਪੱਧਰਾ ਕੀਤਾ ਅਕਾਲੀਆਂ ਨੂੰ ਗੁੱਠੇ ਲਾ ਕੇ। ਇਹ SYL ਇੱਕ ਐਸਾ ਮੁੱਦਾ ਹੈ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਸੂਤਾ ਫਸਾ ਸਕਦਾ। ਸੋ ਇਸੇ ਕਰਕੇ ਦੱਸਦੇ ਕਿ ਕੈਪਟਨ ਅਮਰਿੰਦਰ ਸਿੰਘ ਅਚਾਨਕ ਦਿੱਲੀ ਰਵਾਨਾ ਹੋ ਗਿਆ ਤੇ ਉੱਥੇ ਜਾ ਕੇ ਉਹਨੇ ਸਲਾਹ ਮਸ਼ਵਰਾ ਕਰਨਾ ਸੀ ਆਪਣੇ ਕਾਨੂੰਨੀ ਮਾਹਰਾਂ ਦੇ ਨਾਲ, ਜਿਹੜੇ ਕਿ ਇਸ ਕੇਸ ਨੂੰ ਲੜਦੇ ਪਏ ਆ। ਐਸੇ ਲੜਦੇ ਕੀ ਕਹਿੰਦੇ ਹੁਣ ਤੇ ਬੁਝੇ ਦੀਵਿਆਂ 'ਚ ਤੇਲ ਪਾਉਣ ਵਾਲੀ ਗੱਲ ਆ, ਇਸ ਦਾ ਤਾਂ ਫੈਸਲਾ ਆਲਰੇਡੀ ਹੋ ਚੁੱਕਾ। ਪਰ ਦੱਸਿਆ ਇਹ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸੇ ਕਰਕੇ ਹੀ ਗਿਆ ਕਿਉਂਕਿ ਉੱਥੇ ਕਾਨੂੰਨੀ ਮਾਹਰਾਂ ਦੇ ਨਾਲ ਇੰਨੇ ਨੁਕਤੇ ਸਾਂਝੇ ਕਰਦੇ ਸੀਗੇ। ਹਾਂ, ਉੱਥੇ ਗਿਆ ਤੇ ਆਹ ਜਿਹੜੀਆਂ ਚੀਜ਼ਾਂ ਹੁਣ ਹੋਈਆਂ ਨੇ, ਚਾਹੇ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਆ, ਚਾਹੇ ਅਰੁਣ ਜੇਤਲੀ ਦੇ ਨਾਲ ਮੁਲਾਕਾਤ ਆ,
ਇਹ ਫਿਰ ਅੱਗੇ ਰੁੰਗਾ ਝੁੰਗਾ ਜਿਵੇਂ ਹੁੰਦਾ ਕਿ ਹੁਣ ਆਏ ਤੇ ਹੈਗੇ ਵੀ ਕੰਮ ਨਬੇੜੀ ਚੱਲੀਏ। ਖੈਰ SYL ਦਾ ਮੁੱਦਾ ਜਿਹੜਾ ਉਹ ਇੱਕ ਵਾਰੀ ਫਿਰ ਬੋਤਲ ਚੋਂ ਬਾਹਰ ਆ ਗਿਆ ਲੱਗਦਾ। ਜੀ ਬਿਲਕੁਲ, ਜਿੱਦਾਂ ਤੁਸੀਂ ਕਿਹਾ ਵੀ ਮਸਾਂ ਤਾਂ ਜਿਹੜੀ ਪੰਥਕ ਪਾਰਟੀ ਨੂੰ ਉਹਨਾਂ ਨੇ ਪੰਥ ਵਿਰੋਧੀ ਜਿਹੜਾ ਟਰਾਈ ਕੀਤੀ ਸੀ ਪੂਰੀ ਗਰਦਾਨਣ ਦੀ, ਤੇ ਹੁਣ ਮੈਨੂੰ ਲੱਗਦਾ ਆ ਸ਼ਾਇਦ ਅਕਾਲੀ ਦਲ ਦੇ ਲਈ ਇੱਕ ਜੀਵਨ ਰੇਖਾ ਦੇ ਵਾਂਗੂ ਸਾਬਤ ਹੋ ਸਕਦੀ ਹੈ। ਬਿਲਕੁਲ ਜੀ, ਦੇਖੋ ਮੰਨ ਲਓ ਸੁਪਰੀਮ ਕੋਰਟ 'ਚ ਕਿਉਂਕਿ ਹੁਣ ਸੁਣਵਾਈ ਤੇ ਬਹੁਤੀ ਨਹੀਂ ਹੋਣੀ, ਸਾਰਾ ਕੁਛ ਸਾਫ਼ ਆ, ਕਿਉਂਕਿ ਜਿਹੜਾ ਇਹਨਾਂ ਨੇ ਸਮਝੌਤਾ ਰੱਦ ਕੀਤਾ ਸੀਗਾ ਬਿੱਲ ਲਿਆ ਕੇ, ਉਹਦੇ ਤੇ ਰਾਏ ਮੰਗੀ ਸੀ ਰਾਸ਼ਟਰਪਤੀ ਨੇ ਕਿ ਕੀ ਏਦਾਂ ਪੰਜਾਬ ਇਕੱਲਾ ਕਰ ਸਕਦਾ, ਤਾਂ ਸੁਪਰੀਮ ਕੋਰਟ ਨੇ ਦੱਸ ਦਿੱਤਾ ਕਿ ਨਹੀਂ। ਫਿਰ ਇਹਨਾਂ ਨੇ ਡੀਨੋਟੀਫਾਈਡ ਕਰ ਦਿੱਤੀ ਨਹਿਰ, ਪੂਰ ਦਿਓ ਨਹਿਰ, ਉਹਨਾਂ ਨੇ ਸਟੇ ਕਰ ਦਿੱਤੀ ਕਿ ਨਹੀਂ ਭਾਈ ਤੁਸੀਂ ਏਦਾਂ ਨਹੀਂ ਕਰ ਸਕਦੇ। ਤਾਂ ਹੁਣ ਹਰਿਆਣੇ ਨੇ ਇੱਕ ਪਟੀਸ਼ਨ ਹੋਰ ਪਾਈ ਹੋਈ ਆ ਤੇ ਭਾਈ ਤੁਸੀਂ ਬਣਾਓ, ਸੁਪਰੀਮ ਕੋਰਟ ਦੀ ਦੇਖ ਰੇਖ ਦੇ ਵਿੱਚ ਸਾਡਾ ਹੱਕ ਇੱਥੇ ਰੱਖ। ਤਾਂ ਆਲਰੇਡੀ ਫੈਸਲੇ ਤਾਂ ਹੋ ਚੁੱਕੇ ਆ, ਹੁਣ ਤੇ ਸਿਰਫ ਇੰਪਲੀਮੈਂਟ ਕਰਨਾ ਹੈ। ਤਾਂ ਇਹਨਾਂ ਨੇ ਟਰਕਾ ਕੇ ਇੱਥੋਂ ਤੱਕ ਤੇ ਲੈ ਆਂਦਾ। ਜੇ ਮੰਨ ਲਓ ਸੁਪਰੀਮ ਕੋਰਟ ਇੱਕ ਝਟਕੇ 'ਚ ਜਾਂ 2-3 ਤਰੀਕਾਂ ਤੋਂ ਬਾਅਦ ਇਸ ਤਰ੍ਹਾਂ ਦਾ ਕੋਈ ਫੈਸਲਾ ਦੇ ਦਿੰਦੀ ਹੈ ਕਿ ਭਾਈ ਇਹ ਤਾਂ ਹੁਣ ਤੁਹਾਨੂੰ ਬਣਾਉਣੀ ਪੈਣੀ, ਤਾਂ ਫਿਰ ਉਸ ਸੂਰਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਸੇ ਸਥਿਤੀ 'ਚ ਫਸ ਜੂਗਾ ਜਿਹੜੀ ਸਥਿਤੀ 'ਚ ਅੱਜ ਕੱਲ ਪੰਥਕ ਅਕਾਲੀ ਦਲ ਜਿਹੜਾ ਫਸਿਆ ਪਿਆ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਹਰਮਿੰਦਰ ਗਿੱਲ ਨੇ ਜਥੇਦਾਰ ਨੂੰ ਫੇਰ ਵੰਗਾਰਿਆ। ਦੇਖੋ ਹਰਮਿੰਦਰ ਗਿੱਲ ਹੈ ਚੰਗਾ ਪੇਸ਼ ਪਿਆ ਇਹਨਾਂ ਦੇ। ਵੈਸੇ ਹਰਮਿੰਦਰ ਸਿੰਘ ਗਿੱਲ ਹੈ ਜਿਹੜਾ ਉਹ ਇਹਨਾਂ ਸਫਾ ਚੋਂ ਗੁਜ਼ਰ ਕੇ ਗਿਆ, ਹਾਲਾਂਕਿ ਉਹ ਕਾਂਗਰਸੀ ਹੋ ਗਿਆ ਬਾਅਦ ਦੇ ਵਿੱਚ, ਉਹ ਇਹਨਾਂ ਸਾਰੇ ਬੰਦਿਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ, ਖਾਸ ਤੌਰ ਤੇ ਜਿਹੜੇ ਅਕਾਲੀ ਦਲ ਨਾਲ ਸੰਬੰਧ ਰੱਖਦੇ ਆ ਜਾਂ ਅਕਾਲੀਆਂ ਦੇ ਨਾਲ ਕੋਈ ਨਾ ਕੋਈ ਸੰਬੰਧ ਰੱਖਦੇ ਆ। ਦੋਨਾਂ ਹੀ ਧਿਰਾਂ ਨੂੰ ਉਹ ਚੰਗੀ ਤਰ੍ਹਾਂ ਜਾਣਦਾ, ਅਕਾਲੀ ਧਿਰਾਂ ਨੂੰ ਵੀ ਤੇ ਅਕਾਲੀ ਧਿਰਾਂ ਦੇ ਨਾਲ ਤਾਲੁਕ ਰੱਖਣ ਵਾਲਿਆਂ ਨੂੰ ਵੀ। ਤੇ ਅਕਾਲੀ ਧਿਰਾਂ ਦੇ ਨਾਲ ਹੀ ਤਾਲੁਕ ਰੱਖਦੇ ਆ ਗਿਆਨੀ ਗੁਰਬਚਨ ਸਿੰਘ ਜੀ। ਤਾਂ ਗਿਆਨੀ ਗੁਰਬਚਨ ਸਿੰਘ ਜੀ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉੱਥੇ ਨਿਛੋੜਿਆ ਅਸੈਂਬਲੀ 'ਚ ਖੜ ਕੇ, ਉਹ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲਾ ਸੀਗਾ, ਕਿਉਂਕਿ ਉਹਨਾਂ ਦਾ ਜ਼ੋਰ ਬਾਦਲਾਂ ਤੇ ਘੱਟ ਰਿਹਾ ਤੇ ਗਿਆਨੀ ਗੁਰਬਚਨ ਸਿੰਘ ਤੇ ਜ਼ਿਆਦਾ ਰਿਹਾ ਹੈਗਾ। ਹੁਣ ਉਸ ਤੋਂ ਬਾਅਦ ਉੱਠਣ ਲੱਗੇ ਸਵਾਲ, ਉੱਠਣ ਲੱਗੇ ਚਰਚੇ ਕਿ ਸ਼ਾਇਦ ਹਰਮਿੰਦਰ ਸਿੰਘ ਗਿੱਲ ਨੂੰ ਅਕਾਲ ਤਖਤ ਤੇ ਤਲਬ ਕਰ ਲਿਆ ਜਾਵੇ। ਵੈਸੇ ਕਰ ਵੀ ਲੈਂਦੇ ਆ, ਕੋਈ ਵੱਡੀ ਗੱਲ ਨਹੀਂ ਹੈ। ਪਰ ਉਹਨੇ ਕਹਿੰਦੇ ਆ ਕਿ ਕੱਲ ਫੇਰ ਕਹਿ ਦਿੱਤਾ, ਉਹ ਕਹਿੰਦਾ ਕਿ ਦੇਖੋ ਮੈਂ ਚੈਲੰਜ ਕਰਦਾ, ਮੈਨੂੰ ਅਕਾਲ ਤਖਤ ਤੇ ਤਲਬ ਕਰੋ, ਤੁਸੀਂ ਤਲਬ ਕਰੋ। ਵੈਸੇ ਅਕਾਲ ਤਖਤ ਨੂੰ ਚੈਲੰਜ ਨਹੀਂ, ਉਹ ਕਹਿੰਦਾ ਕਿ ਮੈਨੂੰ ਤਲਬ ਕਰੋ ਇਸ ਮੁੱਦੇ ਤੇ, ਮੈਂ ਸਾਰੇ ਸਬੂਤ ਲਿਆ ਕੇ ਉੱਥੇ ਪੇਸ਼ ਕਰੂੰਗਾ। ਇਹ 15 ਸਾਲ ਪਹਿਲਾਂ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਦੇ ਸਾਹਮਣੇ ਇਹ ਸਮਾਨ ਵੇਚਿਆ ਕਰਦਾ ਸੀ। ਸਧਾਰਨ ਆਮਦਨ, ਔਰ ਸਧਾਰਨ ਆਮਦਨ ਦੇ ਵਿੱਚੋਂ ਫੋਰਚੂਨਰ ਗੱਡੀਆਂ, BMW ਗੱਡੀਆਂ, 3 ਸਟਾਰ ਹੋਟਲ, ਕੋਠੀਆਂ ਦੇ ਗੇਟ ਕਹਿੰਦੇ ਆ ਕਿ ਰਿਮੋਟ ਦੇ ਨਾਲ ਖੁੱਲ੍ਹਦੇ ਆ। ਤੇ ਵੈਸੇ ਲੋਕ ਕਹਿੰਦੇ ਆ ਕਿ ਅੱਜ ਕੱਲ ਜਥੇਦਾਰਾਂ ਦੇ ਗੇਟ ਵੀ ਰਿਮੋਟ ਨਾਲ ਹੀ ਖੁੱਲ੍ਹਦੇ। ਭਾਈ ਕੀ ਕਰੀਏ, ਜ਼ਮਾਨਾ ਹੀ ਜਿਹੜਾ ਟੈਕਨੋਲੋਜੀ ਦਾ। ਖੈਰ ਇਸ ਸੂਰਤ ਦੇ ਵਿੱਚ ਕਿ ਜਦੋਂ ਹਰਮਿੰਦਰ ਸਿੰਘ ਗਿੱਲ ਲਗਾਤਾਰ ਹਮਲੇ ਕਰ ਰਿਹਾ, ਤਾਂ ਉੱਧਰੋਂ ਕੋਈ ਪ੍ਰਤੀਕਰਨ ਨਾ ਆਉਣਾ ਜਥੇਦਾਰ ਵੱਲੋਂ, ਮੇਰੇ ਖਿਆਲ ਦੇ ਨਾਲ ਇਹ ਆਪਣੇ ਆਪ ਦੇ ਵਿੱਚ ਬੜਾ ਹੈਰਾਨ ਕਰਨ ਵਾਲਾ ਮਸਲਾ ਹੈ। ਕਿਉਂਕਿ ਦੇਖੋ ਹਰਮਿੰਦਰ ਸਿੰਘ ਗਿੱਲ ਦੋਸ਼ ਲਾ ਰਿਹਾ, ਦੋਸ਼ ਕਾਹਦੇ ਆ, ਉਹ ਇੱਕ ਆਪਣੇ ਮੰਨਿਓ ਇੱਕ ਦਾਅਵਾ ਕਰਦਾ ਪਿਆ ਕਿ ਸਧਾਰਨ ਆਮਦਨ ਵਾਲਾ ਬੰਦਾ ਜਿਹੜਾ ਕਿਵੇਂ ਪਹੁੰਚਿਆ, ਇਹਦੀ ਜਾਂਚ ਪੜਤਾਲ ਕਰਾਓ, ਕੁਛ ਨਾ ਕੁਛ ਗਲਤ ਹੈ ਮੇਰੇ ਕੋਲ, ਕਿਉਂਕਿ ਇਹਦੇ ਸਬੂਤ ਆ ਕਿ ਕਿਸ ਤਰ੍ਹਾਂ ਤਰੱਕੀ ਹੋਈ ਹੈ। ਪਰ ਦੂਸਰੇ ਪਾਸੇ ਤੋਂ ਚਲੋ ਗਿਆਨੀ ਗੁਰਬਚਨ ਸਿੰਘ ਨਿੱਕੇ ਮਸਲਿਆਂ ਤੇ ਜਾਂ ਇਹੋ ਜਿਹੇ ਦੋਸ਼ਾਂ ਤੇ ਨਹੀਂ ਬੋਲਦਾ, ਪਰ ਦੂਸਰੇ ਪਾਸੇ ਕਮੇਟੀ ਦਾ ਤੇ ਫਰਜ਼ ਬਣਦਾ ਹੈ ਨਾ। ਆ ਥੋੜੇ ਦਿਨ ਪਹਿਲਾਂ ਇੱਕ ਅੰਗਰੇਜ਼ੀ ਅਖਬਾਰ ਦੇ ਹਵਾਲੇ ਨਾਲ ਪੰਜਾਬੀ ਮੀਡੀਆ 'ਚ ਖਬਰਾਂ ਲੱਗੀਆਂ ਕਿ ਗੋਬਿੰਦ ਸਿੰਘ ਲੰਗੋਵਾਲ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਦੇਖੋ ਜੀ ਗਿਆਨੀ ਗੁਰਮੁਖ ਸਿੰਘ ਨੇ ਮਾਫੀ ਮੰਗ ਲਈ ਸੀਗੀ, ਉਹ ਜੋ ਉਹਨੇ ਬੋਲਿਆ ਸੀਗਾ ਬਾਦਲ ਪਰਿਵਾਰ ਬਾਬਤ, ਇਸੇ ਕਰਕੇ ਉਹਦਾ ਤਬਾਦਲਾ ਹੋਇਆ। ਤੇ ਨਾਲ ਉਹਨੇ ਇੱਕ ਬਹੁਤ ਵੱਡੀ ਗੱਲ ਕਹੀ ਸੀਗੀ ਕਿ ਕਿਉਂਕਿ ਗਿਆਨੀ ਗੁਰਮੁਖ ਸਿੰਘ ਹੋਰੀ SGPC ਦੇ ਮੁਲਾਜ਼ਮ ਆ ਤੇ ਫਿਰ ਉਹਨਾਂ ਦੀ ਗੱਲ ਮੰਨਣੀ ਸਾਡਾ ਫਰਜ਼ ਵੀ ਆ, ਉਹਨਾਂ ਦਾ ਦੁੱਖ ਤਕਲੀਫ ਦੂਰ ਕਰਨਾ ਉਹ ਵੀ ਸਾਡਾ ਕਰਤੱਵ ਆ। ਤੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਉੱਥੇ ਆਪਣੇ ਆਪ ਮੋਹਰ ਲਾ ਗਏ ਕਿ ਇਹ ਜਥੇਦਾਰ ਜਿਹੜੇ ਆ ਉਹ SGPC ਦੇ ਮੁਲਾਜ਼ਮ ਆ। ਤਾਂ ਇਹਦੇ ਵਿੱਚ ਹੁਣ ਦੇਖੋ ਜਦੋਂ SGPC ਦਾ ਕੋਈ ਮੁਲਾਜ਼ਮ ਆ, ਚਾਹੇ ਉਹ ਜਥੇਦਾਰ ਦੀ ਪਦਵੀ ਤੇ ਬੈਠਾ, ਜੇ ਉਹ ਮੁਲਾਜ਼ਮ ਹੈ ਤੇ ਇਹਨਾਂ ਨੂੰ ਕਮੇਟੀ ਵਾਲਿਆਂ ਨੂੰ ਕੋਈ ਨਾ ਕੋਈ ਹੁਣ ਤੱਕ ਪ੍ਰਤੀਕਰਮ ਦੇਣਾ ਚਾਹੀਦਾ ਸੀਗਾ ਕਿ ਭਾਈ ਜੋ ਦੋਸ਼ ਲੱਗਦੇ ਆ ਉਹ ਸਹੀ ਹੈ ਜਾਂ ਗਲਤ ਆ, ਜਾਂ ਅਸੀਂ ਆਪਣੇ ਪੱਧਰ ਤੇ ਜਾਂਚ ਪੜਤਾਲ ਕਰਵਾਉਂਦੇ ਆ ਕਿ ਇਹਨਾਂ ਨੇ ਇਹ ਜਾਇਦਾਦ ਇੰਨੀ ਇਕੱਤਰ ਕਿੱਦਾਂ ਕਰ ਲਈ। ਉਧਰੋਂ ਵੀ ਪ੍ਰਤੀਕਰਮ ਨਾ ਆਉਣਾ, ਉਧਰੋਂ ਵੀ ਪ੍ਰਤੀਕਰਮ ਨਾ ਆਉਣਾ, ਤੇ
ਇਹਨਾਂ ਦਾ ਬਸ ਸਿਰਫ ਗਰਮ ਹੋਣਾ ਕਾਂਗਰਸੀਆਂ ਦਾ, ਉਹ ਕਾਫੀ ਕੁਛ ਆ ਜਿਹੜਾ ਉਹ ਗਿਆਨੀ ਗੁਰਬਚਨ ਸਿੰਘ ਦੇ ਉਲਟ ਆ ਰਿਹਾ। ਤੇ ਵੈਸੇ ਵੀ ਮੈਂ ਤਾਂ ਕਹਿੰਦਾ ਕਿ ਜਾਂਚਾਂ ਪੜਤਾਲਾਂ ਹੋ ਜਾਣੀਆਂ ਚਾਹੀਦੀਆਂ। ਜੇ ਜਥੇਦਾਰ ਦਿਆਲ ਸਿੰਘ ਕੋਲੇ ਵਾਲੇ ਦੀ ਜ਼ਮੀਨ ਨੂੰ ਛਾਨਣਾ ਲੱਗ ਸਕਦਾ, ਉਹਨੂੰ ਛਾਣਿਆ ਜਾ ਸਕਦਾ, ਤਾਂ ਫਿਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਵੀ ਦੇਖਣਾ ਚਾਹੀਦਾ ਕਿ ਇਹੋ ਜਿਹਾ ਕਿਹੜਾ ਮੰਤਰ ਆ ਜਿਹਦੇ ਨਾਲ ਇੰਨੀ ਆਮਦਨੀ ਹੈ ਜਿਹੜੀ ਇਨਕਰੀਜ਼ ਹੁੰਦੀ ਆ। ਕੀ ਪਤਾ ਹਰੇਕ ਪੰਜਾਬੀ ਨੂੰ ਉਹੋ ਜਿਹਾ ਫਾਰਮੂਲਾ ਮਿਲ ਜਾਵੇ, ਸਾਰੇ ਪੰਜਾਬੀਆਂ ਦੀ ਤਰੱਕੀ ਏਦਾਂ ਦੀ ਹੋ ਜਾਵੇ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ NRIs ਦੇ ਪਾਸਪੋਰਟ ਰੱਦ ਹੋਣ ਤੋਂ ਬਾਅਦ ਦਿਸਣ ਲੱਗਾ ਅਸਰ। ਦੇਖੋ ਅਸਰ ਜਿਹੜਾ ਹੈ ਉਹ ਦਿਸਣਾ ਹੀ ਸੀਗਾ, ਕਿਉਂਕਿ ਪਾਸਪੋਰਟ ਧੜ ਇੱਥੇ ਰੱਦ ਹੁੰਦੇ ਆ। ਚਾਹੇ ਚੰਡੀਗੜ੍ਹ ਦਾ ਪਾਸਪੋਰਟ ਦਫ਼ਤਰ ਹੋਵੇ, ਚਾਹੇ ਅੰਮ੍ਰਿਤਸਰ ਦਾ ਪਾਸਪੋਰਟ ਦਫ਼ਤਰ ਹੋਵੇ, ਉੱਥੇ ਅਰਜ਼ੀਆਂ ਦੇ ਅੰਬਾਰ ਲੱਗ ਗਏ ਆ। ਕਿਉਂਕਿ ਇਹਨਾਂ ਨੇ ਥੋੜ੍ਹੀਆਂ ਜਿਹੀਆਂ ਸੋਧਾਂ ਕਰ ਦਿੱਤੀਆਂ ਸੀਗੀਆਂ, ਥੋੜ੍ਹੀਆਂ ਜਿਹੀਆਂ ਸਖਤਾਈਆਂ ਕਰ ਦਿੱਤੀਆਂ ਸੀਗੀਆਂ। ਉਹ ਲੋਕ ਜਿਨ੍ਹਾਂ ਦੀਆਂ ਧੀਆਂ ਜਿਹੜੀਆਂ ਉਹ ਠੱਗੀਆਂ ਗਈਆਂ ਕਹਿ ਲਓ, ਜਾਂ ਉਹਨਾਂ ਦੇ ਨਾਲ ਫਰੇਬ ਹੋਇਆ, ਉਹ ਜਿਹੜੇ ਗਏ ਸੀਗੇ ਸ਼ਾਦੀ ਕਰਵਾ ਕੇ ਪਰਤੇ ਨਹੀਂ, ਨਾ ਉਹਨਾਂ ਨੇ ਕੋਈ ਸੰਬੰਧ ਰੱਖਿਆ, ਉਹ ਜਿਹੜੀਆਂ ਕੁੜੀਆਂ ਸੀਗੀਆਂ ਉਹਨਾਂ ਦੇ ਹੱਕ 'ਚ ਖੜਦਿਆਂ ਸਰਕਾਰ ਨੇ ਇਹ ਫੈਸਲਾ ਕੀਤਾ ਸੀਗਾ ਕਿ ਇਹਨਾਂ ਦੇ ਪਾਸਪੋਰਟ ਜਿਹੜੇ ਆ ਉਹ ਰੱਦ ਕਰਦੇ, ਯਾਨੀ ਜਿਹੜੇ ਭਟੌੜੇ ਦੁੱਲੇ ਆ ਜਾਂ ਲਾੜੇ ਕਹਿ ਲਓ, ਇਹਨਾਂ ਨੇ ਪਾਸਪੋਰਟ ਰੱਦ ਕਰਨੇ ਸ਼ੁਰੂ ਕਰ ਦਿੱਤੇ ਸੀਗੇ। ਹੁਣ ਕੱਲ ਪਾਸਪੋਰਟ ਦਫ਼ਤਰ ਦੇ ਜਿਹੜੇ ਚੰਡੀਗੜ੍ਹ ਦੇ ਅਧਿਕਾਰੀ ਆ, ਰੀਜਨਲ ਪਾਸਪੋਰਟ ਆਫਿਸਰ ਜਿਹਨਾਂ ਨੂੰ ਕਹਿ ਦਿੰਦੇ RPO, ਉਹਨਾਂ ਨੇ ਦੱਸਿਆ ਕਿ ਦੇਖੋ 100 ਤੋਂ ਵੱਧ ਅਸੀਂ ਪਾਸਪੋਰਟ ਰੱਦ ਕਰ ਦਿੱਤੇ ਆ, ਤੇ ਹੋਰ ਵੀ ਸੈਂਕੜੇ ਅਰਜ਼ੀਆਂ ਆਈਆਂ ਪਈਆਂ, ਅਸੀਂ ਧੜ ਪਾਸਪੋਰਟ ਜਿਹੜੇ ਆ ਉਹ ਰੱਦ ਕਰਦੇ ਪਏ ਆ। ਹੁਣ ਤੇ ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਦੇਖੋ 45 ਜਿਹੜੇ ਅਸੀਂ ਕੀਤੇ ਸੀਗੇ, ਉਹਨਾਂ ਦੇ ਵਿੱਚੋਂ 12 ਤੋਂ ਵੱਧ ਲਾੜਿਆਂ ਨੂੰ ਵਿਦੇਸ਼ਾਂ ਦੇ ਵਿੱਚ ਕੰਮ ਤੋਂ ਛੁੱਟੀ ਦੇ ਦਿੱਤੀ ਗਈ ਹੈ, ਯਾਨੀ ਉਹਨਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ। ਇੱਥੋਂ ਤੱਕ ਉਹਨਾਂ ਨੇ ਕਿਹਾ ਕਿ 2 ਭੱਜੇ ਹੋਏ ਲਾੜੇ ਜਿਹੜੇ ਆ ਉਹ ਮਜਬੂਰ ਹੋ ਕੇ ਭਾਰਤ ਪਰਤਾਏ ਆ। ਮਤਲਬ ਕਿ ਇਹਨਾਂ ਚੀਜ਼ਾਂ ਦਾ ਅਸਰ ਹੋਣਾ ਸ਼ੁਰੂ ਹੋ ਗਿਆ, ਜੋ 2-3 ਹਫ਼ਤਿਆਂ ਤੋਂ ਲਗਾਤਾਰ ਕੀਤੀਆਂ ਜਾ ਰਹੀਆਂ। ਤੇ ਇਹ ਹੁਣ ਦੇਖਣਾ ਹੋਊਗਾ ਕਿ ਜਿੰਨੇ ਅਰਜ਼ੀਆਂ ਵਾਲੇ ਆਉਂਦੇ ਪਏ ਆ ਉੱਥੇ, ਕਿ ਉਹ ਸਾਰੇ ਦੇ ਸਾਰੇ ਕੇਸ ਜਿਹੜੇ ਆ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਪੰਜਾਬ ਦੇ, ਮੇਰੇ ਖਿਆਲ ਦੇ ਨਾਲ ਆਲਮੋਸਟ 70% ਕਿ ਉਹਨਾਂ ਸਾਰੇ ਕੇਸਾਂ ਦੇ ਵਿੱਚ ਪਾਸਪੋਰਟ ਰੱਦ ਕੀਤੇ ਜਾਣਗੇ, ਕਿਉਂਕਿ ਅਰਜ਼ੀਆਂ ਜਿਹੜੀਆਂ ਸੈਂਕੜੇ ਆਉਂਦੀਆਂ ਪਈਆਂ। ਤਾਂ ਜੇ ਉਹ ਰੱਦ ਕੀਤੀਆਂ ਜਾਂਦੀਆਂ ਤਾਂ ਫਿਰ ਕਿ ਜਿਹੜੇ ਲੋਕ ਇੱਥੇ ਆਉਂਦੇ ਆ ਉਹਨਾਂ ਦਾ ਕੋਈ ਨਵੇੜਾ ਹੋਊਗਾ, ਕਿਉਂਕਿ ਜਿੱਦਾਂ ਲੋਕ ਅਦਾਲਤ ਵਗੈਰਾ ਲੱਗਦੀ ਹੈ, ਕੋਈ ਇਸ ਤਰ੍ਹਾਂ ਦਾ ਪ੍ਰਬੰਧ ਵੀ ਕਰਨਗੇ ਕਿ ਨਵੇੜਾ ਕਰ ਦਿੱਤਾ ਜਾਵੇ ਪੱਕੇ ਤੌਰ ਤੇ ਕਿ ਹਾਂ ਇਹ ਬਖੇੜਾ ਜਿਹੜਾ ਅੱਗੇ ਚੱਲ ਕੇ ਤੁਹਾਡਾ ਘਰ ਤੇ ਚਲੋ ਉਹ ਪਟਿਆ ਹੀ ਪਟੂਗਾ, ਪਰ ਦੂਸਰੇ ਪਾਸੇ ਬਹੁਤ ਸਾਰਾ ਟਾਈਮ ਵੀ ਜਾਇਆ ਹੁੰਦਾ। ਤਾਂ ਇਹ ਦੇਖਣਾ ਹੁਣ ਲਾਜ਼ਮੀ ਹੋਊਗਾ ਕਿ ਅੱਗੇ ਕੀ ਕਾਰਵਾਈ ਕਰਦੇ ਆ ਤੇ ਕਿੰਨੇ ਲੋਕਾਂ ਦੇ ਪਾਸਪੋਰਟ ਹੋਰ ਰੱਦ ਕਰਦੇ ਆ। ਉੱਦਾਂ ਮੈਂ ਵੈਸੇ ਇਸ ਗੱਲੋਂ ਹੈਰਾਨ ਆ ਕਿ ਇਕੱਲੇ ਠੱਗ ਲਾੜੇ ਹੀ ਨਹੀਂ ਹੁੰਦੇ, ਠੱਗ ਤੇ ਇੱਥੇ ਲਾੜੀਆਂ ਵੀ ਬਣੀਆਂ ਪਈਆਂ। ਆ ਕਿੰਨੇ ਮੁੰਡੇ, ਇੱਕ ਮੁੰਡਾ ਤੇ ਇੱਥੇ ਬਰਨਾਲੇ ਦੇ ਲਾਗੇ ਮਰ ਗਿਆ ਸੀਗਾ, ਇੱਕ ਹੋਰ ਮੁੰਡਾ ਸੀਗਾ ਇੱਥੇ ਮੋਗੇ ਦਾ, ਉਹਦੇ ਨਾਲ ਵੀ ਠੱਗੀ ਹੋਈ, ਉਹ ਕੁੜੀ ਨੂੰ ਨੇ ਬਾਹਰ ਭੇਜਿਆ, ਬਾਅਦ ਚ ਕੁੜੀ ਨੇ ਉਹਨੂੰ ਟਾਟਾ ਕਰ ਦਿੱਤੀ ਉੱਥੇ ਜਾ ਕੇ, ਉਹ ਮੁੰਡਾ ਇੱਥੇ ਮਰ ਗਿਆ। ਖੁਦਕੁਸ਼ੀ ਤੱਕ ਕਰਨੀ ਪੈਂਦੀ ਹੈ ਮੁੰਡਿਆਂ ਨੂੰ, ਕਿਉਂਕਿ ਪਹਿਲਾਂ ਤਾਂ ਵਿਆਹ ਕਰਵਾਉਂਦੇ ਆ ਆਈਲੈਟਸ ਵਾਲੀਆਂ ਕੁੜੀਆਂ ਦੇ ਨਾਲ, ਫਿਰ ਉਹ ਪੈਸਾ ਲਾਉਂਦੇ ਆ, ਫਿਰ ਉਹ ਚਲੇ ਜਾਂਦੀਆਂ ਉੱਥੇ, ਉਹਨਾਂ ਦੇ ਨਾਲ ਵੀ ਤਾਂ ਧੋਖਾ ਹੀ ਹੁੰਦਾ। ਸੋ ਇਹ ਇੱਕ ਬਹੁਤ ਸੰਜੀਦਾ ਵਿਸ਼ਾ ਆ ਕਿ ਠੱਗੀ ਆ, ਚਾਹੇ ਕੁਛ ਵੀ ਆ। ਹੁਣ ਇਹ ਤਾਂ ਫਿਰ ਇੱਕ ਤਰ੍ਹਾਂ ਨਾਲ ਜੈਂਡਰ ਡਿਸਕ੍ਰਿਮੀਨੇਸ਼ਨ ਹੈ ਨਾ, ਕਿ ਤੁਸੀਂ ਇੱਕ ਨੂੰ ਤੇ ਸਹਾਰਾ ਦੇ ਰਹੇ ਹੋ, ਇੱਕ ਨੂੰ ਪੂਰਾ ਆਸਰਾ ਦੇ ਰਹੇ ਹੋ, ਦੂਸਰੇ ਦੀ ਗੱਲ ਨਹੀਂ ਸੁਣੀ ਜਾ ਰਹੀ। ਤਾਂ ਮੇਰੇ ਕਹਿਣ ਦਾ ਮਤਲਬ ਆ ਕਿ ਜਿਹੜੇ ਮੁੰਡਿਆਂ ਦੇ ਨਾਲ ਇਸ ਤਰ੍ਹਾਂ ਦੀ ਠੱਗੀ ਹੁੰਦੀ ਹੈ, ਉਹਨਾਂ ਮਾਮਲਿਆਂ 'ਚ ਵੀ ਇਸ ਤਰ੍ਹਾਂ ਦੇ ਕਦਮ ਚੁੱਕਣ ਦੀ ਜ਼ਰੂਰਤ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਇਹ ਗੱਲ ਕਰਦੇ, ਕਹਿੰਦੇ ਕਾਂਗਰਸੀ ਜਾਣਗੇ ਬਰਗਾੜੀ, ਪੰਜਾਬ ਦੀ ਰਾਜਨੀਤੀ ਪੂਰੀ ਗਰਮਾ ਗਰਮ। ਲੋਹਾ ਲਾਠਾ ਹੋਈ ਪਈ ਆ ਰਾਜਨੀਤੀ, ਤੰਦੂਰ ਤੱਕ ਕੇ ਪੂਰਾ ਲਾਲ ਹੋਇਆ ਪਿਆ। ਇਹ ਰੋਟੀਆਂ ਹੁਣ ਧੜ ਲਾਉਣਗੇ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਅੱਗੇ 2019 ਆ, ਉਹਦੇ ਵਿੱਚ ਪੰਚਾਇਤੀ ਚੋਣਾਂ, ਤਾਂ ਕਾਂਗਰਸੀਆਂ ਦੇ ਕੋਲ, ਜਿੱਦਾਂ ਮੈਂ ਪਿਛਲੀਆਂ ਖਬਰਾਂ 'ਚ ਇਹ ਗੱਲ ਕਹਿ ਕੇ ਆਇਆ ਕਿ ਉਹਨਾਂ ਦੇ ਕੋਲ ਰਸਤਾ ਇੱਕ ਹੈਗਾ ਪੱਧਰਾ ਕੀਤਾ ਹੋਇਆ, ਕਿਉਂਕਿ ਆਮ ਆਦਮੀ ਪਾਰਟੀ ਉਹਦੀ ਵਿਚਾਰੀ ਦੀ ਘਰ ਦੀ ਜਿਹੜੀ ਕਲਾਬਾਜ਼ੀ ਆ, ਉਹ ਕਲੇਸ਼ਬਾਜ਼ੀ ਆ ਜਿਹੜੀ, ਉਹਨੂੰ ਉੱਤੀ ਬੰਨ ਕੇ ਬਿਠਾਈ ਬੈਠੀ ਆ। ਦੂਸਰੇ ਪਾਸੇ ਜਿਹੜੀ ਅਕਾਲੀ ਦਲ ਤਨਜ਼ੀਮ ਆ, ਉਹ ਇੰਨਾ ਜ਼ਿਆਦਾ ਉਲਝ ਗਈ ਆ ਆਪਣੀਆਂ ਪੁਰਾਣੀਆਂ ਗਲਤੀਆਂ 'ਚ ਕਿ ਉਹ ਇਹ ਸੁਭਾਵਿਕ ਆ ਕਿ ਜਲਦੀ ਨਿਕਲ ਨਹੀਂ ਸਕਦੀ। ਜਿਸ ਉਲਝਣ ਦੇ ਵਿੱਚ ਉਹ ਉਲਝੀ ਹੋਈ ਆ, ਜਿਸ ਮਝਧਾਰ ਦੇ ਵਿੱਚ ਉਹਨਾਂ ਦੀ ਕਸ਼ਤੀ ਫਸੀ ਪਈ ਆ, ਉਹ ਤੇ ਕੋਈ ਹਵਾ ਦਾ ਝੋਕਾ ਆ ਜਾਵੇ ਤੇ ਭਾਵੇਂ ਕੋਈ ਕੱਢ ਕੇ ਲੈ ਜਾਵੇ ਸਾਈਡ ਨੂੰ, ਹਾਲ ਦੀ ਘੜੀ ਉਹਨਾਂ ਦੀਆਂ ਕੋਸ਼ਿਸ਼ਾਂ ਜਿਹੜੇ ਉਹ ਚੱਪੂ ਘੁਮਾਉਂਦੇ ਪਏ ਆ, ਏਡੀ ਜਲਦੀ ਉਹ ਨਤੀਜੇ ਨਹੀਂ ਦੇ ਸਕਦੇ। ਪਰ ਕਾਂਗਰਸੀਆਂ ਦੇ ਕੋਲ ਹੈ
ਬਹੁਤ ਮੌਕਾ ਹੈ, ਠੀਕ ਮੌਕਾ ਉਹ ਬਣਾ ਰਹੇ ਆ। ਤਾਂ ਹੁਣ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ 5-7 ਜਿਹੜੇ ਸੀਨੀਅਰ ਕਾਂਗਰਸੀ ਆਗੂ ਆ ਉਹ 5 ਸਤੰਬਰ ਨੂੰ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਬਹਿਬਲ, ਇਹਨਾਂ ਸਾਰੇ ਪਿੰਡਾਂ ਦਾ ਦੌਰਾ ਕਰਨ। ਦੌਰਾ ਕਰਨ ਤੋਂ ਭਾਵ ਕੀ ਯਾਰ ਕਿ ਲੋਕਾਂ ਦੇ ਵਿੱਚ ਮੈਸੇਜ ਦੇਣਗੇ ਕਿ ਦੇਖੋ ਜੀ ਅਸੀਂ ਉਹ ਤੁਹਾਡੇ ਨਾਲ ਖੜੇ ਹਾਂ। ਵੈਸੇ ਇਹ ਗੱਲ ਵੱਖਰੀ ਆ ਕਿ ਜਦੋਂ ਇਹ ਮਾਮਲੇ ਸਾਰੇ ਵਾਪਰੇ ਸੀ ਉਦੋਂ ਵੀ ਰਾਹੁਲ ਗਾਂਧੀ ਆ ਗਿਆ ਸੀਗਾ, ਪਰ ਸੁਖਬੀਰ ਬਾਦਲ ਇੱਥੇ ਬੈਠਾ ਉੱਥੇ ਨਹੀਂ ਸੀਗਾ। ਜਦੋਂ ਗਿਆ ਵੀ ਸੀਗਾ, ਜਦੋਂ ਹਨੇਰੇ ਜਿਹੇ 'ਚ ਗਿਆ ਸੀ, ਰੌਲ ਘਚੋਲਾ ਜਿਹਾ ਹੋਇਆ ਪਿਆ ਸੀਗਾ, ਜਾ ਕੇ 10 ਮਿੰਟ ਫਾਰਮੈਲਿਟੀ ਕਰਕੇ ਨਿਕਲਿਆ ਸੀ। ਉਹ ਵੀ ਕਈ ਮਹੀਨਿਆਂ ਬਾਅਦ ਗਿਆ ਸੀ ਉਹਨਾਂ ਦੇ ਘਰਾਂ। ਤਾਂ ਇੱਥੇ ਹੁਣ ਕਾਂਗਰਸ ਜਿਹੜੀ ਆ ਉਹੀ ਗਾ ਫੇਰ ਖੇਡਦੀ ਪਈ ਆ ਕਿ ਅਸੀਂ ਆਪਣੇ ਲੀਡਰਾਂ ਨੂੰ ਉੱਤੇ ਪਹੁੰਚਾਈਏ। ਲੋਕਾਂ ਦੇ ਵਿੱਚ ਹਮਦਰਦੀ ਦੀ ਇੱਕ ਸੋਚ ਉੱਭਰੇ ਕਿ ਇਹ ਲੋਕ ਜਿਹੜੇ ਆ ਅਸਲ ਦੇ ਵਿੱਚ ਸਾਡੇ ਨਾਲ ਖੜਨ ਵਾਲੇ ਆ, ਜਿਨ੍ਹਾਂ ਨੂੰ ਅਸੀਂ ਪੰਥਕ ਸਮਝਦੇ ਰਹੇ ਹਾਂ। ਅਸਲ ਦੇ ਵਿੱਚ ਉਹ ਪੰਥਕ ਨੇ। ਸਾਡੀਆਂ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਾਂਗਰਸੀ ਕਰ ਸਕਦੇ ਆ। ਹਾਲਾਂਕਿ ਧਾਰਨਾ ਉਲਟ ਬਣਦੀ ਆ। ਇਹ ਸਿੱਖਾਂ ਦੇ ਦੁਸ਼ਮਣ ਜਿੱਦਾਂ ਕਿ ਬਣਾਈ ਜਾਂਦੀ ਆ। ਦੂਸਰੀਆਂ ਇਹਨਾਂ ਦੀਆਂ ਵਿਰੋਧੀ ਅਕਾਲੀ ਤਨਜ਼ੀਮਾਂ ਜਿਹੜੀਆਂ ਖਾਸ ਤੌਰ ਤੇ ਭਾਵੇਂ ਕੋਈ ਵੀ ਹੋਵੇ, ਉਹ ਇਹੀ ਧਾਰਨਾ ਘੜਦੇ ਆ ਕਿ ਨਹੀਂ ਜੀ ਕਾਂਗਰਸ ਜਿਹੜੀ ਆ ਉਹ ਸਿੱਖਾਂ ਦੀ ਦੁਸ਼ਮਣ ਆ। ਇਹੀ ਧਾਰਨਾ ਤੋੜਨ ਵਾਸਤੇ ਕਾਂਗਰਸੀ ਜਿਹੜੇ ਉਹ ਹੁਣ ਇਸ ਮੌਕੇ ਨੂੰ ਬਣਾ ਰਹੇ ਆ। ਪਰ ਦੂਸਰੇ ਪਾਸੇ ਅਕਾਲੀ ਵੀ ਮੈਦਾਨ ਚ ਆ ਗਏ ਆ। ਤੀਸਰੇ ਪਾਸੇ ਖਹਿਰੇ ਹੋਰੇ ਵੀ ਐਲਾਨ ਕਰੀ ਬੈਠੇ ਆ ਕਿ ਅਸੀਂ ਜੀ ਬਹੁਤ ਜਲਦੀ ਪੂਰੇ ਪੰਜਾਬ ਦੇ ਵਿੱਚ ਏਦਾਂ ਦਾ ਪ੍ਰੋਗਰਾਮ ਦੇ ਰਹੇ ਹਾਂ। ਤਾਂ ਇਹ ਜਿਹੜੀਆਂ ਗਤੀਵਿਧੀਆਂ ਵੱਧਦੀਆਂ ਪਈਆਂ, ਜਿੱਦਾਂ ਉਕਸਾਇਆ ਜਾ ਰਿਹਾ, ਅਕਾਲੀ ਕਹਿੰਦੇ ਆ ਕਿ ਕੋਈ ਗੱਲ ਨਹੀਂ, ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਕਾਂਗਰਸੀ ਕਹਿੰਦੇ ਆ ਕਿ ਅਸੀਂ ਆਹ ਕਰਾਂਗੇ, ਅਸੀਂ ਦੌਰੇ ਕਰਾਂਗੇ। ਦੂਸਰੇ ਪਾਸੇ ਕੁਛ ਲੋਕ ਜਿਹੜੇ ਆ ਉਹ ਲਗਾਤਾਰ ਢੋਕਰੇ ਦੇ ਰਹੇ ਆ ਕਿ ਪੁਤਲੇ ਫੂਕੋ, ਇਹ ਕਰੋ, ਇਹਨਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ। ਇਹ ਸਾਰਾ ਕੁਛ ਜਿਹੜਾ ਚੱਲਦਾ ਪਿਆ ਹੇਠਲੇ ਪੱਧਰ ਤੇ ਮਾਹੌਲ ਜਿਹੜਾ ਉਹ ਮੈਂ ਕਹਿੰਦਾ ਕਿ ਕਿਸੇ ਵੇਲੇ ਵਿਗੜ ਵੀ ਸਕਦਾ। ਜਿੱਦਾਂ ਸਿਆਸਤਦਾਨ ਸਿਆਸਤ ਕਰੀ ਜਾਂਦੇ, ਕਿਉਂਕਿ ਇਹਨਾਂ ਨੂੰ ਤੇ ਅਸਲ ਦੇ ਵਿੱਚ ਜਾ ਕੇ ਉਹ ਫਸਲ ਹੀ ਦੀਦੀ ਆ ਵੋਟਾਂ ਦੀ। ਕਿਸੇ ਬਹਾਨੇ ਕੱਟ ਲੈਣ, ਦਾਤਰੀ ਚਾਹੇ ਕਿਸੇ ਵੀ ਮੁੱਦੇ ਦੀ ਹੋਵੇ, ਇਹਨਾਂ ਨੇ ਤਾਂ ਉਹ ਫਸਲ ਵੱਢਣੀ ਆ। ਪਰ ਹੇਠਲੇ ਪੱਧਰ ਤੇ ਜਿਸ ਤਰੀਕੇ ਦੇ ਨਾਲ ਇੱਕ ਮੈਂ ਕਹੂੰਗਾ ਕਿ ਸਟ੍ਰੈਸ ਖੜੀ ਕੀਤੀ ਜਾ ਰਹੀ ਹੈ, ਇੱਕ ਕਸ਼ੀਦਗੀ ਖੜੀ ਕੀਤੀ ਜਾ ਰਹੀ ਹੈ ਆਮ ਲੋਕਾਂ ਦੇ ਵਿੱਚ, ਤਾਂ ਉਹ ਕਿਤੇ ਨਾ ਕਿਤੇ ਖਤਰਨਾਕ ਵੀ ਹੋ ਸਕਦੀ ਆ। ਹੇਠਲੇ ਪੱਧਰ ਤੇ ਦੇਖੋ ਜੇ ਕਲੈਸ਼ ਹੁੰਦੇ ਆ ਜਾਂ ਕੋਈ ਵੀ ਗੜਬੜੀ ਹੁੰਦੀ ਆ, ਕੋਈ ਇਹਨਾਂ ਦੇ ਆਖੇ ਲੱਗ ਕੇ ਇੱਟ ਵੱਟਾ ਚਲਾਉਂਦਾ, ਜੇ ਕੇਸ ਵੀ ਬਣਦਾ ਕਿਸੇ ਤੇ ਜਾਂ ਕਿਸੇ ਦਾ ਸਿਰ ਪਾੜਦਾ, ਦੋਹਾਂ ਹੀ ਸੂਰਤਾਂ ਦੇ ਵਿੱਚ ਆਮ ਪੰਜਾਬੀ ਦਾ ਨੁਕਸਾਨ। ਤਾਂ ਇਹ ਆਪਣਾ ਕੰਮ ਕਰੀ ਜਾ ਰਹੇ ਆ, ਆਪਣੀ ਖੇਡ ਖੇਡੀ ਜਾ ਰਿਹਾ। ਹੇਠਲੇ ਪੱਧਰ ਤੇ ਲੋਕਾਂ ਨੂੰ ਵੇਖਣਾ ਪਊਗਾ। ਹਾਂ ਠੀਕ ਆ, ਉਹਨਾਂ ਨੂੰ ਇਹ ਇਲੈਕਟਿਵ ਸੋਚ ਅਪਣਾਉਣੀ ਪਊਗੀ ਕਿ ਕਿਹੜਾ ਬੰਦਾ ਚੰਗਾ, ਕਿਹੜਾ ਬੰਦਾ ਮੰਦਾ, ਕਿਹੜੇ ਬੰਦੇ ਨੇ ਨੀਤੀਆਂ ਆਪਣੀਆਂ ਦੇ ਨਾਲ ਨੀਤ ਫੁੱਟੀ ਰੱਖੀ ਆ, ਕਿਹੜੇ ਬੰਦੇ ਨੇ ਸਾਡੇ ਤੋਂ ਵੋਟਾਂ ਲੈ ਕੇ ਸਾਡੇ ਨਾਲ ਫਰੇਬ ਕੀਤਾ। ਇਹ ਚੀਜ਼ ਤੇ ਠੀਕ ਆ, ਪਰ ਜੇ ਕੋਈ ਇਹ ਤੋਂ ਅੱਗੇ ਵੱਧ ਕੇ ਦੂਸਰਾ ਕੰਮ ਕਰੇ ਤੇ ਮੇਰੇ ਖਿਆਲ ਦੇ ਨਾਲ ਉਹ ਆਪਣਾ ਪੈਰ ਜਿਹੜਾ ਆਪ ਤੁਹਾਡੇ ਤੇ ਮਾਰਨ ਵਾਲੀ ਗੱਲ ਆ। ਜੀ 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 ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਆਮ ਆਦਮੀ ਪਾਰਟੀ ਦੂਰ ਹੋ ਸਕਦੀ ਆ ਪੰਚਾਇਤੀ ਚੋਣਾਂ ਤੋਂ। ਵੈਸੇ ਦੇਖੋ ਹੁਣ ਇਸ ਸੂਰਤ ਦੇ ਵਿੱਚ ਚੋਣ ਲੜ ਕੇ ਵੀ ਕੀ ਕਰਨਗੇ। ਸਹੀ ਗੱਲ ਆ, ਕਿਉਂਕਿ ਮੰਨ ਲਓ ਇੱਕ ਪਿੰਡ ਦੇ ਵਿੱਚ ਪੰਚਾਇਤ ਮੈਂਬਰ ਇਹਨਾਂ ਦਾ ਖੜ ਗਿਆ ਇੱਕ ਵਾਰਡ ਦੇ ਵਿੱਚ, ਤੇ ਜੇ ਕੋਈ ਦੂਸਰੇ ਧੜੇ ਵਾਲਾ ਉੱਥੇ ਰਹਿੰਦਾ ਉਹ ਤਾਂ ਕਹੂਗਾ ਕਿ ਮੈਂ ਨਹੀਂ ਪਾਉਂਦਾ ਵੋਟ। ਕਿਉਂਕਿ ਦਿੱਲੀ ਤੇ ਬਿਨਾਂ ਪੰਜਾਬ ਦੀ ਤੇ ਜੰਗ ਹੋਣ ਡਈ ਆ ਇਹਨਾਂ ਦੀ ਪਾਰਟੀ ਦੇ ਵਿੱਚ। ਦਿੱਲੀ ਪੰਜਾਬ ਦੀ ਜੰਗ ਆ, ਤਾਂ ਦਿੱਲੀ ਪੰਜਾਬ ਦੀ ਜੰਗ ਫਿਰ ਇਹਨਾਂ ਨੂੰ ਇੰਨਾ ਕੁ ਤੰਗ ਕਰ ਦੂਗੀ ਕਿ ਪੰਚਾਇਤ ਮੈਂਬਰ ਜਿਹੜੇ ਆ ਉਹ ਵੀ ਵਾਰਡਾਂ ਦੇ ਵਿੱਚੋਂ ਜਿਤਾਉਣੇ ਔਖੇ ਹੋ ਜਾਣੇ, ਕਿਉਂਕਿ ਘਰ ਦੇ ਵਿੱਚ ਹੀ ਵਿਰੋਧ ਆ। ਇਸ ਸੂਰਤ ਦੇ ਵਿੱਚ ਹੁਣ ਇਹ ਕੱਢਦੇ ਪਏ ਰਸਤਾ ਕਿ ਕੀ ਕਰੀਏ। ਤਾਂ ਭਗਵੰਤ ਮਾਨ ਹੋਰਾਂ ਨੇ ਦੱਸਦੇ ਆ ਕਿ ਮੀਟਿੰਗ ਰੱਖੀ ਆ 2 ਸਤੰਬਰ ਦੀ। ਇਸ ਮੀਟਿੰਗ ਦੇ ਵਿੱਚ ਵਿਚਾਰ ਵਿਮਰਸ਼ ਕਰਨਗੇ, ਵਿਚਾਰ ਵਟਾਂਦਰੇ ਕਰਨਗੇ, ਤਬਾਦਲਾ ਖਿਆਲ ਕਰਨਗੇ ਕਿ ਹੁਣ ਕਿੱਦਾਂ ਕਰੀਏ, ਕੀ ਕਰੀਏ ਵੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਾਇਆ ਜਾਵੇ ਜਾਂ ਨਾ ਜਾਇਆ ਜਾਵੇ। ਪਰ ਮੈਨੂੰ ਜਿੱਥੋਂ ਤੱਕ ਲੱਗਦਾ, ਕਿਉਂਕਿ ਤੁਹਾਨੂੰ ਸ਼ਾਇਦ ਪਤਾ ਲੱਗ ਗਿਆ ਹੋਣਾ ਕਿ ਭਗਵੰਤ ਮਾਨ ਨੇ ਇੱਕ ਪ੍ਰੋਗਰਾਮ ਦੇ ਦਿੱਤਾ। ਪ੍ਰੋਗਰਾਮ ਕੀ ਦਿੱਤਾ ਕਿ ਅਸੀਂ 10 ਵੱਡੀਆਂ ਰੈਲੀਆਂ ਕਰਾਂਗੇ ਪੂਰੇ ਪੰਜਾਬ ਦੇ ਵਿੱਚ, ਕਿਉਂਕਿ ਹੁਣ ਇਹਨਾਂ ਨੇ ਵੀ ਤੇ ਆਪਣਾ ਮੇਚ ਲੈਣਾ ਹੈ ਨਾ ਕੱਦ ਦਾ, ਕਿ ਸਾਡਾ ਕੱਦ ਕਿੱਥੇ ਕੁ ਖੜਾ। ਵੈਸੇ ਕੱਦ ਦਾ ਮੇਚ ਉਦੋਂ ਹੀ ਲਿਆ ਜਾਂਦਾ ਜਦੋਂ ਕੱਦ ਘਟੇ ਜਾਂ ਵਧੇ। ਤਾਂ ਹੁਣ ਪਤਾ ਨਹੀਂ ਭਗਵੰਤ ਮਾਨ ਦਾ ਵਧਿਆ ਜਾਂ ਘਟਿਆ, ਤਾਂ ਇਹ ਮੇਚ ਲੈਣ ਤੁਰ ਰਹੇ ਆ ਕਿ ਸਾਡਾ ਸਿਆਸੀ ਕੱਦ ਆ ਜਿਹੜਾ ਉਹ ਕਿੱਡਾ ਕੁ ਆ। ਖਹਿਰੇ ਨੇ ਤੇ ਆਪਣਾ ਦਿਖਾ ਦਿੱਤਾ, ਤਾਂ ਅਸੀਂ ਵੀ ਦਿਖਾ ਲਈਏ ਕਿ ਸਾਡਾ ਕੱਦ ਕਿੱਡਾ ਕੁ ਆ। ਤਾਂ ਉਹ ਰੈਲੀਆਂ ਵਾਲਾ ਪ੍ਰੋਗਰਾਮ ਹੈ ਜਿਹੜਾ, ਕਿਉਂਕਿ ਇਹਨਾਂ ਨੇ 15 ਸਤੰਬਰ ਤੋਂ ਪਹਿਲਾਂ ਨਿਬੇੜਨਾ, ਬਾਅਦ ਦੇ ਵਿੱਚ ਤੁਹਾਨੂੰ ਪਤਾ ਕਿ ਝੋਨਾ ਪੱਕਣਾ ਸ਼ੁਰੂ ਹੋ ਜਾਣਾ। ਤਾਂ ਉਹ ਮਹੀਨਾ ਜਿਹੜਾ
ਇਹਨਾਂ ਨੇ ਏਦਾਂ ਪੰਜਾਬ ਦੇ ਵਿੱਚ ਪ੍ਰੋਗਰਾਮ ਇੱਕ ਦੇ ਕੇ ਉਹ ਇਸ ਤਰ੍ਹਾਂ ਆਪਣਾ ਕੈਸ਼ ਕਰਨਾ। ਪਰ ਇਹਦੇ ਵਿੱਚ ਇਹ ਆ ਕਿ ਜਦੋਂ ਇਸ ਤਰ੍ਹਾਂ ਦਾ ਪ੍ਰੋਗਰਾਮ ਭਗਵੰਤ ਮਾਨ ਦੇ ਰਿਹਾ ਤਾਂ ਫਿਰ ਇਲੈਕਸ਼ਨ ਦੀ ਤਿਆਰੀ ਕਿਹਨੇ ਕਰਨੀ ਆ, ਪਿੰਡਾਂ 'ਚ ਕਿਹਨੇ ਜਾਣਾ? ਤਾਂ ਕਿਉਂਕਿ ਦੇਖੋ ਹੌਸਲਾ ਇਹਨਾਂ ਦੇ ਕਾਡਰ ਦਾ ਡਿੱਗਾ ਪਿਆ, ਪਿੰਡਾਂ ਦੇ ਵਿੱਚ ਜਾ ਕੇ ਫੇਰ ਹੀ ਮੋਟੀਵੇਟ ਕਰਕੇ ਜਿਹੜੇ ਕਾਡਰ ਨੂੰ ਜਗਾ ਕੇ ਕੰਮ ਤੇ ਲਾਇਆ ਜਾ ਸਕਦਾ। ਤੇ ਜੇ ਰੈਲੀਆਂ ਵਾਲੇ ਚੱਕਰ 'ਚ ਚਲੇ ਗਏ ਤੇ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਚੱਲ ਸਕਦੀਆਂ। ਤਾਂ ਲਿਹਾਜ਼ਾ ਦੇਖਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਇਹਨਾਂ ਚੋਣਾਂ ਤੋਂ ਪੈਰ ਪਿੱਛੇ ਖਿੱਚ ਸਕਦੀ ਹੈ, ਪਰ ਇਹ ਵੇਖਣਾ ਹੀ ਅਤੀ ਦਿਲਚਸਪ ਹੋਊਗਾ ਕਿ ਕੀ ਖਹਿਰੇ ਦਾ ਧੜਾ ਕੋਈ ਐਲਾਨ ਕਰਦਾ। ਵੈਸੇ ਉਹਦਾ ਵੀ ਇਮਕਾਨ ਘੱਟ ਆ। ਉਦਾਂ ਜੇ ਇਹ ਇਸ ਪੰਚਾਇਤੀ ਚੋਣਾਂ ਤੋਂ ਪੈਰ ਪਿੱਛੇ ਖਿੱਚਦੇ ਆ ਤੇ ਫਿਰ ਸਭ ਤੋਂ ਵੱਡਾ ਸਵਾਲ ਇੱਕ ਖੜਾ ਹੋਊਗਾ ਕਿ ਜਿਸ ਦਿਨ ਗੁਰਦਾਸਪੁਰ ਦੀ ਚੋਣ ਬਾਬਤ ਜਾਂ ਸ਼ਾਹਕੋਟ ਦੀ ਚੋਣ ਬਾਬਤ ਪਾਰਟੀ ਦੇ ਅੰਦਰੋਂ ਵੀ ਸੁਰ ਉੱਠੇ ਸੀਗੇ, ਖਾਸ ਤੌਰ ਤੇ ਸ਼ਾਹਕੋਟ ਦੀ ਚੋਣ ਦਾ ਜਿੱਦਾਂ ਐਲਾਨ ਜਦੋਂ ਹੋਇਆ ਸੀਗਾ ਤਾਂ ਸੁਖਪਾਲ ਸਿੰਘ ਖਹਿਰੇ ਹੋਰਾਂ ਨੇ ਖੁੱਲ੍ਹੇ ਰੂਪ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਇਹ ਚੋਣ ਨਾ ਲੜਨ ਦੀ ਇਹਨਾਂ ਨੂੰ ਸਲਾਹ ਦਿੱਤੀ ਸੀ, ਪਰ ਸਾਡੀ ਨਹੀਂ ਮੰਨੀ ਗਈ। ਤਾਂ ਜੇ ਅੱਜ ਮੰਨ ਲਓ ਪੰਚਾਇਤੀ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਇਹ ਕਹਿੰਦੇ ਆ ਕਿ ਅਸੀਂ ਮਜ਼ਾ ਨਹੀਂ ਲੈਣਾ, ਤਾਂ ਫਿਰ ਇੱਕ ਸਵਾਲ ਇਹ ਵੀ ਖੜਾ ਹੋਊਗਾ ਕਿ ਜਦੋਂ ਉਦੋਂ ਕਿਹਾ ਗਿਆ ਸੀਗਾ ਤਾਂ ਉਦੋਂ ਤੁਸੀਂ ਇਹ ਪੈਰ ਪਿਛਾ ਕਿਉਂ ਨਹੀਂ ਸੀ ਖਿੱਚੇ? ਉੱਥੇ ਸਾਰਾ ਕੁਛ ਹੈ ਜਿਹੜਾ ਉਹ ਤੁਹਾਡਾ ਖੁੱਲ ਕੇ ਸਾਹਮਣੇ ਆ ਗਿਆ ਜਨਤਾ 'ਚ ਕਿ ਤੁਸੀਂ ਹੁਣ ਕਿੱਥੇ ਜੇ ਖਲੋਗੇ ਹੋ। ਜੀ। ਤੇ ਵੈਸੇ ਫਿਰ ਇਸ ਦੇ ਸਿੱਟੇ ਕੀ ਹੋਣਗੇ ਜੇ ਇਹਦੇ ਵਿੱਚ ਨਹੀਂ ਖੜਦੇ ਜਾਂ ਖੜ ਕੇ ਬੁਰੀ ਤਰ੍ਹਾਂ ਹਾਰਦੇ ਨੇ? ਕੀ ਫਿਰ ਆਮ ਆਦਮੀ ਪਾਰਟੀ ਦਾ ਭਵਿੱਖ ਹੈਗਾ ਇੱਥੇ? ਦੇਖੋ ਜੇ ਖੜਨਗੇ ਤੇ ਹਾਰਨਗੇ ਵੀ, ਉਸ ਤੋਂ ਵੀ ਤੈਅ ਆ। ਜੇ ਨਹੀਂ ਖੜਨਗੇ ਥੋੜਾ ਬਹੁਤ ਬਚਾ ਲੈਣਗੇ, ਪਰ ਇਹਦੇ 'ਚ ਵੀ ਨੁਕਸਾਨ ਆ। ਨੁਕਸਾਨ ਇਹ ਆ ਕਿ ਜਿਹੜੀ ਤੁਹਾਡੀ ਪੱਕੀ ਵੋਟ ਪਿੰਡਾਂ ਦੇ ਵਿੱਚ ਏਦਾਂ ਦਾ ਮਾਹੌਲ ਬਣ ਜਾਂਦਾ ਪੰਚਾਇਤੀ ਇਲੈਕਸ਼ਨ 'ਚ ਕਿ ਹਰੇਕ ਵੋਟ ਜਿਹੜੀ ਹੈ ਘਰ ਚੋਂ ਕੱਢ ਕੇ ਲਿਜਾਈ ਜਾਂਦੀ ਹੈ। ਬਿਲਕੁਲ। ਤੇ ਮੰਨ ਲਓ ਹੁਣ ਜਿਹੜਾ ਵੋਟਰ ਆਮ ਆਦਮੀ ਪਾਰਟੀ ਦਾ ਪੱਕਾ ਸਪੋਰਟਰ ਆ, ਉਹਨੂੰ ਫਿਰ ਕਿਸੇ ਪਾਸੇ ਤੇ ਜਾਣਾ ਪਊਗਾ। ਪਰ ਜ਼ਾਹਰਾ ਜੀ ਗੱਲ ਆ ਕਿ ਜਦੋਂ ਫਿਰ ਬੰਦਾ ਇਸ ਤਰ੍ਹਾਂ ਦੀ ਦੁਬਿਧਾ ਦੇ ਵਿੱਚ ਫਸਿਆ ਹੋਵੇ, ਉਹਨੇ ਡਿਸੀਜਨ ਲੈਣਾ ਹੋਵੇ, ਤਾਂ ਫਿਰ ਉਹਦਾ ਡਿਸੀਜਨ ਹਮੇਸ਼ਾ ਹੁੰਦਾ ਸੱਤਾਧਾਰੀਆਂ ਦੇ ਹੱਕ ਦੇ ਵਿੱਚ। ਤਾਂ ਇਹਦੇ 'ਚ ਮੇਰੇ ਖਿਆਲ ਦੇ ਨਾਲ ਕਾਂਗਰਸੀਆਂ ਨੂੰ ਫਾਇਦਾ। ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਨਸ਼ਾ ਛਡਾਊ ਕੇਂਦਰ 'ਚੋਂ ਛਡਾਏ ਗਏ ਨੌਜਵਾਨ ਨੇ ਇੱਕ ਹੋਰ ਖੁਲਾਸਾ ਕੀਤਾ। ਦੇਖੋ ਕਈ ਨੌਜਵਾਨ ਛਡਾਏ ਸੀਗੇ ਇਹਨਾਂ ਨੇ ਨਾ, ਤਕਰੀਬਨ 45 ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਇਹ ਨੌਜਵਾਨ ਛਡਾਏ ਆ। ਲੁਧਿਆਣੇ ਜ਼ਿਲ੍ਹੇ ਦੇ ਵਿੱਚ ਸੀਗਾ ਇਹ, ਤੁਹਾਨੂੰ ਪਤਾ ਬਣਿਆ ਉਹ ਮੋਏ ਨੂੰ ਮਾਰੇ ਸ਼ਾਹ ਮਦਾਰ ਵਾਲੀ ਗੱਲ ਆ ਕਿ ਜਿਹੜੇ ਪਹਿਲਾਂ ਹੀ ਮਰੇ ਆ ਉਹਨਾਂ ਨੂੰ ਵੀ ਲੁੱਟਿਆ ਜਾ ਰਿਹਾ ਪੰਜਾਬ ਦੇ ਵਿੱਚ ਇਹੋ ਜਿਹੇ ਨਸ਼ਾ ਛਡਾਊ ਕੇਂਦਰਾਂ 'ਚ। ਇੱਕ ਮਿੱਤਰ ਨੇ ਤੇ ਨਾ ਮੋਟਰਾਂ ਵਾਲਾ ਜਿਹੜਾ ਕਵਰਾ ਜਿਹਾ ਹੁੰਦਾ ਆਪਣੇ ਪੰਜਾਬ ਦੇ ਵਿੱਚ ਬੜੇ ਸ਼ਿੰਗਾਰ ਕੇ ਬਣਾਏ ਆ, ਉਹ ਦੁਆਬੇ 'ਚ ਜਾਈਏ ਤੇ ਉਹਨਾਂ ਨੇ ਤੇ ਕੈਨੇਡਾ ਦੇ ਝੰਡੇ ਲਾਏ ਹੋਏ ਬਣਾਏ ਹੋਏ ਆ ਰੰਗ ਨਾਲ ਮੋਟਰਾਂ ਦੇ ਬਾਹਰ। ਤਾਂ ਉਹਨੇ ਮੋਟਰ ਤੇ ਕੋਠਾ ਪਾ ਕੇ ਉੱਥੇ ਹੀ ਨਸ਼ਾ ਛਡਾਊ ਕੇਂਦਰ ਬਣਾਤਾ। ਉਹਨੂੰ ਪੁੱਛਿਆ ਕਿ ਭਾਈ ਮਨਜ਼ੂਰੀ ਲਈ ਸੀ? ਕਹਿੰਦਾ ਨਹੀਂ ਜੀ, ਉਹ ਮਨਜ਼ੂਰੀ 'ਚ ਮੈਂ ਸੋਚਿਆ ਸੀ ਕਿ 6 ਮਹੀਨੇ ਠਹਿਰ ਕੇ ਲੈ ਜਾ। ਉੱਥੇ ਕਤਲ ਹੋ ਗਿਆ, ਅੰਦਰ ਮੁੰਡੇ ਲੜ ਪਏ, ਉਹ ਆਪ ਤੇ ਸੁੱਤਾ ਹੀ ਜਾ ਕੇ ਘਰਾੜੇ ਮਾਰਦਾ ਪਿਆ ਸੀ ਘਰ ਦੇ ਵਿੱਚ, ਪਿੱਛੋਂ ਮੁੰਡੇ ਲੜ ਪਏ ਤੇ ਇੱਕ ਨਤੀਜੇ ਨੂੰ ਮਾਰ ਦਿੱਤਾ। ਤੇ ਉਹ ਜਦੋਂ ਮਨਜ਼ੂਰੀ ਪੁੱਛੀ ਗਈ ਕਹਿੰਦਾ ਜੀ ਮਨਜ਼ੂਰੀ ਲੈਣ ਦੀ ਹਾਲੇ ਸੋਚ ਰਿਹਾ ਸੀ, ਕਹਿੰਦੇ ਇੱਕ ਘਰ ਉੱਜੜ ਗਿਆ ਤੂੰ ਹਾਲੇ ਸੋਚੀ ਜਾ। ਤਾਂ ਇਸ ਤਰ੍ਹਾਂ ਹੀ ਲੁਧਿਆਣੇ ਦੇ ਵਿੱਚੋਂ ਇਹ ਮਾਜਰਾ ਸਾਹਮਣੇ ਆਇਆ ਕਿ ਜਦੋਂ CMO ਨੇ ਰੂਟੀਨ ਚੈਕਿੰਗ ਦੇ ਵਿੱਚ ਜਾ ਕੇ ਨਸ਼ਾ ਛਡਾਊ ਕੇਂਦਰ 'ਚ ਇਹ ਸਾਰੇ ਹਾਲਾਤ ਦੇਖੇ, ਇਹ ਸਾਰਿਆਂ ਦੀ ਰੂਹ ਕਰਲਾ ਉੱਠੀ ਕਿ ਉੱਥੇ ਜਿੱਦਾਂ ਵਾੜੇ ਦੇ ਵਿੱਚ ਭੇਡਾਂ ਤਾੜੀਆਂ ਹੁੰਦੀਆਂ, ਇਸ ਤਰ੍ਹਾਂ ਮੁੰਡੇ ਤਾੜੇ ਹੋਏ ਸੀਗੇ। ਤਾਂ ਉਹਨਾਂ ਨੂੰ ਬਚਾਇਆ ਗਿਆ 45, ਹਾਲਾਂਕਿ ਨਸ਼ਾ ਛਡਾਊ ਕੇਂਦਰ ਵਾਲੇ ਤੇ ਖਿਸਕ ਗਏ ਹੋਣੇ ਆ, ਪਰ ਉਹਦੇ ਵਿੱਚ ਮੁੰਡਿਆਂ ਨੇ ਦੱਸਿਆ ਕਿ ਇੱਕ ਤੇ ਸਾਨੂੰ ਕੁੱਟਿਆ ਮਾਰਿਆ ਬੜਿਆ ਜਾਂਦਾ ਸੀਗਾ, ਖਾਣਾ ਨਹੀਂ ਸੀ ਟਾਈਮ ਨਾਲ ਦਿੱਤਾ ਜਾਂਦਾ। ਔਰ ਇੱਥੋਂ ਤੱਕ ਕਿ ਦੇਖੋ ਇੱਕ ਬੰਦਾ ਜਿਹੜਾ ਨਸ਼ੇ ਦੀ ਤੋੜ ਦੇ ਨਾਲ ਟੁੱਟਾ ਪਿਆ, ਉਹ ਕਹਿੰਦੇ ਕਿ ਸਾਨੂੰ ਨਸ਼ੇ ਦੀ ਤੋੜ ਦੇ ਵਿੱਚ ਵੀ ਕੰਮ ਤੇ ਲਾਇਆ ਜਾਂਦਾ ਸੀਗਾ ਕਿ ਕੰਮ ਵੀ ਆਪ ਕਰੋ। ਤੇ ਇਸ ਤੋਂ ਵੀ ਅਗਲੀ ਚੀਜ਼ ਜਿਹੜੀ ਉਹਨਾਂ ਨੇ ਦੱਸੀ ਆ, ਉਹ ਕਹਿੰਦੇ ਆ ਕਿ ਦੇਖੋ ਸਾਨੂੰ ਚੁੱਕ ਕੇ ਲਿਆਂਦਾ ਜਾਂਦਾ। ਇਹ ਪੰਜਾਬ ਦੇ ਵਿੱਚ ਇੱਕ ਬਹੁਤ ਖਤਰਨਾਕ ਚੱਲਣ ਆ ਜਿਹਦੇ ਬਾਬਤ ਪ੍ਰਸ਼ਾਸਨ ਜਾਂ ਸਰਕਾਰ ਜਿਹੜੀ ਆ ਬਹੁਤ ਹੀ ਕਿਉਂਕਿ ਦੇਖੋ ਨਿਸ਼ਾਨੀ ਆ ਜਿਹੜਾ ਉਹਨੂੰ ਕਈ ਵਾਰ ਕੀ ਹੁੰਦਾ ਕਿ ਮੰਨ ਲਓ ਕਿਸੇ ਦਾ ਮਾਂ-ਬਾਪ ਨਹੀਂ ਹੈ ਮੁੰਡੇ ਦਾ, ਤੇ ਉਹਦਾ ਸ਼ਰੀਕਾ ਜਾਂ ਉਹਦਾ ਜਿਹੜਾ ਕੋਈ ਆਪਣਾ ਭੈਣ ਭਰਾ ਉਹ ਵੀ ਚੁਕਾ ਦਿੰਦਾ, ਭਾਵੇਂ ਉਹ ਬਹੁਤ ਥੋੜਾ ਕਰਦਾ, ਉਹਨੂੰ ਪ੍ਰੇਰਨਾ ਦੇ ਕੇ ਉਹਨੂੰ ਮੋਟੀਵੇਟ ਕਰਕੇ ਇੱਥੇ ਘਰ 'ਚ ਵੀ ਛਡਾਇਆ ਜਾ ਸਕਦਾ, ਹਸਪਤਾਲ 'ਚ ਵੀ ਛਡਾਇਆ ਜਾ ਸਕਦਾ। ਪਰ ਉਹ ਕੀ ਕਰਦੇ ਆ ਕਿ ਦੇ ਕੇ ਪੈਸਾ ਕਰਾ ਕੇ ਜਮਾ, ਉਹਨੂੰ ਕਹਿੰਦੇ ਸੁੱਤੇ ਨੂੰ ਚੱਕ ਕੇ ਲੈ। ਤਾਂ ਇੱਥੇ ਫਿਰ ਕਾਰ ਤੇ ਧਾੜ ਆਉਂਦੀ ਆ, ਉਹ ਚੁੱਕ ਕੇ ਲੈ ਜਾਂਦੇ ਆ। ਤੇ ਮੁੰਡਿਆਂ ਨੇ ਇਹੀ ਖੁਲਾਸਾ ਕੀਤਾ ਕਿ ਸਾਨੂੰ ਏਦਾਂ ਚੁੱਕਿਆ ਜਾਂਦਾ ਸੀਗਾ ਕਿ ਜਿੱਦਾਂ ਪੁਲਿਸ ਵਾਲੇ ਹੁੰਦੇ ਆ, ਸੁੱਤਿਆਂ ਨੂੰ ਜਾ ਕੇ ਕਹਿਣਾ ਕਿ ਆ ਜਾਓ ਬਈ ਪੁਲਿਸ ਵਾਲੇ ਆ, ਤੇ ਕਾਰ 'ਚ ਬਿਠਾ ਕੇ ਨਸ਼ਾ ਛਡਾਊ ਕੇਂਦਰ 'ਚ ਲੈ ਆਉਂਦੇ ਸੀ। ਹੁਣ ਇਹ ਦੇਖਣਾ ਜ਼ਰੂਰੀ ਆ ਕਾਨੂੰਨੀ ਨੁਕਤੇ ਨਿਗਾਹ ਤੋਂ ਕਿ ਇਹਨਾਂ ਨੂੰ ਪਰਮਿਸ਼ਨ ਜਿਹੜੀ ਆ ਉਹ ਕੌਣ ਦਿੰਦਾ, ਕਿ ਇਸ ਤਰ੍ਹਾਂ ਲਾਓ ਹੈ ਇਹ ਜਾ ਕੇ ਪੁਲਿਸ ਦਾ ਨਾਂ ਯੂਜ਼ ਕਰਕੇ ਲੈ ਆਉਂਦੇ ਆ ਜਾਂ ਆਪਣੇ ਪੱਧਰ ਤੇ ਜ਼ਬਰਦਸਤੀ ਕਰਕੇ ਲੈ ਆਉਂਦੇ ਆ। ਤੇ ਇਹ ਵੀ ਵੇਖਣਾ ਜ਼ਰੂਰੀ ਆ ਕਿ ਮੰਨ ਲਓ ਜੇ ਕੋਈ ਬੰਦਾ ਕਹਿ ਦਿੰਦਾ ਕਿ ਜੀ ਮੈਂ ਇਹਦਾ ਸਕਾ ਸੋਧਰਾ, ਮਤਲਬ ਕਿ ਪੇਰੈਂਟਸ ਆ ਜਾਂ ਉਹਦੇ ਭੈਣ ਭਰਾ ਆ, ਉਹ ਜਾ ਕੇ ਕਹਿੰਦੇ ਕਿ ਇਹਨੂੰ ਚੱਕ ਲਓ ਜੀ ਆ ਸਾਡੇ ਸਾਈਨ ਆ,
ਤਾਂ ਕੀ ਇਸ ਸੂਰਤ ਦੇ ਵਿੱਚ ਜਾਇਜ਼ ਆ ਚੀਜ਼ ਕਿ ਜੋ ਬੰਦਾ ਨਸ਼ਾ ਕਰਦਾ ਉਹਦੀ ਸਹਿਮਤੀ ਲੈ ਤੋਂ ਬਿਨਾਂ ਉਹਨੂੰ ਚੱਕ ਕੇ ਇੱਕ ਐਸੇ ਸੈਂਟਰ 'ਚ ਸੁੱਟ ਦੇਣਾ ਜਿੱਥੇ ਉਹਨੇ ਕਦੇ ਸਹੂਲਤਾਂ ਦਾ ਜਾਇਜ਼ਾ ਵੀ ਨਹੀਂ ਲਿਆ। ਸੋ ਇਹ ਸਵਾਲ ਜਿਹੜੇ ਆ ਬਹੁਤ ਅਹਿਮ ਆ, ਇਹਦੇ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਹਾਈ ਕੋਰਟ ਵਿੱਚ ਪੱਕੀ ਨੌਕਰੀ ਦੀ ਮੰਗ ਕਰਨ ਵਾਲੀ ਪਟੀਸ਼ਨ ਮਜ਼ਾਕ ਦਾ ਪਾਤਰ ਬਣੀ। ਦੇਖੋ, ਮਜ਼ਾਕ ਦਾ ਪਾਤਰ ਇਸ ਕਰਕੇ ਨਹੀਂ ਬਣੀ ਕਿ ਇਹ ਮਸਲਾ ਜਿਹੜਾ ਉਹ ਗੈਰ ਗੰਭੀਰ ਆ, ਮਸਲਾ ਤੇ ਬਹੁਤ ਗੰਭੀਰ ਆ, ਕਿਉਂਕਿ ਪੰਜਾਬ ਦੇ ਵਿੱਚ ਹਜ਼ਾਰਾਂ ਇਸ ਤਰ੍ਹਾਂ ਦੇ ਕੰਮ ਆ ਜਿਹੜੇ ਅਸਥਾਈ ਰੁਜ਼ਗਾਰ ਤੇ ਆ। ਅਸਥਾਈ ਤੋਂ ਭਾਵ ਹੁੰਦਾ ਕੱਚਾ ਰੁਜ਼ਗਾਰ ਜੀ। ਕੱਚਾ ਰੁਜ਼ਗਾਰ ਤੁਹਾਨੂੰ ਪਤਾ ਕਿ ਇੱਕ ਤਰ੍ਹਾਂ ਨਾਲ ਧੱਕਾ ਰੁਜ਼ਗਾਰ ਹੁੰਦਾ, ਜਿੰਨਾ ਜਦ ਚੱਲ ਗਿਆ ਸੋ ਚੱਲ ਗਿਆ, ਜਦੋਂ ਜਵਾਬ ਦੇ ਦਿੱਤਾ ਮਾਲਕ ਨੇ ਬਸ ਉਦੋਂ ਕਹਾਣੀ ਖਤਮ। ਬਹੁਤ ਸਾਰੇ ਮੁਲਾਜ਼ਮ, ਬਹੁਤ ਸਾਰੇ ਕਰਮਚਾਰੀ ਆ ਜਿਹੜੇ ਕੱਚੇ ਆ, ਤੇ ਇਹਨਾਂ ਨੇ ਵਾਅਦਾ ਕੀਤਾ ਸੀਗਾ, ਪੰਜਾਬ ਸਰਕਾਰ ਜਿਹੜੀ ਕਾਂਗਰਸ ਪਾਰਟੀ ਦੀ ਆਈ ਆ, ਇਹਨਾਂ ਨੇ ਚੋਣ ਕੰਪੇਨ ਦੇ ਵਿੱਚ ਵਾਅਦਾ ਕੀਤਾ ਸੀਗਾ ਕਿ ਅਸੀਂ ਆ ਗਏ ਤਾਂ ਅਸੀਂ ਸਭ ਤੋਂ ਪਹਿਲਾਂ ਕੰਮ ਇਹੋ ਹੀ ਕਰਨਾ ਕਿ ਰੈਗੂਲਰਾਈਜ਼ ਕਰਾਂਗੇ। ਤਾਂ ਹੋਇਆ ਸੀ ਕਿ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰੀ, ਤੁਹਾਨੂੰ ਪਤਾ ਹੀ ਆ ਕਿਹੜੇ ਪਾਸੇ ਤੁਰ ਪਏ ਸੀਗੇ। ਤਾਂ ਹੁਣ ਇਹਨਾਂ ਨੇ ਪਟੀਸ਼ਨ ਪਾਈ, 2 ਜਣਿਆਂ ਨੇ ਜਾ ਕੇ ਉੱਥੇ, ਤੇ ਪਟੀਸ਼ਨ ਦੇ ਵਿੱਚ ਇੱਕ ਪੱਖ ਜਿਹੜਾ ਹਾਸੋਹੀਣਾ ਬਣ ਗਿਆ ਉਹ ਇਹ ਆ ਕਿ ਜਿਹੜੇ ਐਕਟ ਦਾ ਜਾ ਕੇ ਇਹਨਾਂ ਨੇ ਹਵਾਲਾ ਦਿੱਤਾ ਸੀਗਾ, ਜਿਹਦਾ ਨਾਮ ਦਾ ਪੰਜਾਬ ਰੈਗੂਲਾਈਜੇਸ਼ਨ ਐਕਟ 2018, ਉਹ ਅਸਲ ਦੇ ਵਿੱਚ ਪੰਜਾਬ ਦਾ ਐਕਟ ਹੈ ਹੀ ਨਹੀਂ, ਉਹ ਪਾਕਿਸਤਾਨੀ ਪੰਜਾਬ ਦਾ ਐਕਟ ਆ, ਜਿਹੜਾ ਕਿ ਇਹ ਬਣਾ ਕੇ 20,000 ਬੰਦੇ ਨੂੰ ਉਹਨਾਂ ਨੇ ਪੱਕਿਆ ਕਰਨਾ ਸੀਗਾ। ਉਹ ਵਕੀਲ ਜਿਹੜੇ ਆ, ਵਕੀਲ ਸਾਹਿਬ, ਉਹਨਾਂ ਨੇ ਚੱਕ ਕੇ ਉਸ ਐਕਟ ਦਾ ਹਵਾਲਾ ਦੇ ਕੇ ਇਹਨਾਂ ਨੇ ਜਾ ਕੇ ਪਟੀਸ਼ਨ ਪਾ ਦਿੱਤੀ। ਹੁਣ ਜਦੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋਇਆ ਤੇ ਜਿਹੜਾ ਸੰਬੰਧਿਤ ਵਿਭਾਗ ਸੀ ਉਹਨੇ ਜਵਾਬ ਤਿਆਰ ਕਰਨਾ ਸੀ, ਜਦੋਂ ਜਵਾਬ ਤਿਆਰ ਕਰਨ ਲਈ ਉਹਨਾਂ ਨੇ ਪਟੀਸ਼ਨ ਦੀ ਕਾਪੀ ਪੜ੍ਹੀ ਤੇ ਪਤਾ ਲੱਗਿਆ ਕਿ ਇਹ ਐਕਟ ਤੇ ਹੁਣ ਤੱਕ ਪੰਜਾਬ ਦੇ ਵਿੱਚ ਬਣਿਆ ਹੀ ਨਹੀਂ, ਖਾਸ ਤੌਰ ਤੇ 2018 ਚ ਕੋਈ ਹੈ ਹੀ ਨਹੀਂਗਾ। ਤਾਂ ਹੁਣ ਵਕੀਲ ਜਿਹਨਾਂ ਨੇ ਪਟੀਸ਼ਨ ਤਿਆਰ ਕੀਤੀ, ਦੇਖੋ ਜਿਹੜੇ ਪਟੀਸ਼ਨ ਕਰਤਾ ਉਹ ਤੇ ਆਪਣੀ ਰੋਜੀ ਰੋਟੀ ਦੀ ਕਾਨੂੰਨੀ ਲੜਾਈ ਲੜ ਰਹੇ ਆ, ਪਹਿਲਾਂ ਸੜਕਾਂ ਤੇ ਲੜਾਈ ਲੜਦੇ ਆ, ਫਿਰ ਉਹ ਅਦਾਲਤਾਂ ਦੀ ਲੜਾਈ ਲੜਦੇ ਆ, ਉਹ ਤੇ ਆਪਣੀ ਜਗ੍ਹਾ ਤੇ ਠੀਕ ਨੇ ਤੇ ਸਾਡੀ ਹਮਦਰਦੀ ਦੇ ਵੀ ਪਾਤਰ ਆ। ਪਰ ਹੁਣ ਵਕੀਲਾਂ ਦੇ ਪੇਸ਼ੇਵਰ ਪਹੁੰਚ ਤੇ ਜਾਂ ਵਕੀਲਾਂ ਦੀ ਜਿਹੜੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪ੍ਰੋਫੈਸ਼ਨਲਿਜ਼ਮ ਸੋਚ ਹੈ ਜਿਹੜੀ, ਉਹਦੇ ਤੇ ਵੀ ਸਵਾਲ ਉੱਠਣਗੇ ਨਾ ਕਿ ਇਹ ਕੈਸੀ ਵਕਾਲਤ ਹੋ ਰਹੀ ਆ ਕਿ ਤੁਸੀਂ ਇੱਕ ਇਹੋ ਜਿਹੀ ਪਟੀਸ਼ਨ ਜਿਹਦੇ ਨਾਲ ਲੋਕਾਂ ਦੀ ਜ਼ਿੰਦਗੀ ਜੁੜੀ ਆ ਉਹ ਪਾਉਣ ਜਾ ਰਹੇ ਹੋ ਤੇ ਉਹਦੇ 'ਚ ਹਵਾਲਾ ਦੇ ਰਹੇ ਹੋ ਲਹਿੰਦੇ ਪੰਜਾਬ ਦਾ। ਸੋ ਇਹਦੇ ਵਿੱਚ ਇਹ ਮੈਂ ਕਹੂੰਗਾ ਕਿ ਪਟੀਸ਼ਨ ਕਰਤਾ ਦਾ ਤਾਂ ਕੋਈ ਦੋਸ਼ ਨਹੀਂ। ਤਾਂ ਇੱਥੇ ਸਵਾਲ ਜਿਹੜੇ ਆ ਉਹ ਪੇਸ਼ੇਵਰ ਪਹੁੰਚ ਤੇ ਉੱਠਣਗੇ, ਜਿਸ ਪੇਸ਼ੇਵਰ ਪਹੁੰਚ ਨੇ ਇਹ ਬਹੁਤ ਗੰਭੀਰ ਮੁੱਦਾ ਜਿਹੜਾ ਉਹ ਹਾਸੋਹੀਣਾ ਬਣਾ ਕੇ ਰੱਖ ਦਿੱਤਾ। ਜੀ ਜੀ ਜੀ। ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਅੱਜ ਦਾ ਸਮਾਂ ਇੱਥੇ ਹੀ ਜਿਹੜਾ ਸਮਾਪਤ ਆ। ਮਿਲਾਂਗੇ ਤੁਹਾਨੂੰ ਜਿਹੜਾ ਜੀ ਅਗਲੀ ਵਾਰ, ਉਦੋਂ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਵੀ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।